हाँ जी तो वेलकम बैक असां लाइव टीवी ते मित्रों की हाल चाल है ठीक ठाक हो वधिया हो घैंट हो फ्रैश होना जे तक यूट्यूब चैनल असां लाइव टीवी सबसक्राइब नहीं किया तो सबसक्राइब करो तो जे फेसबुक तो वेखन दे हो तो मित्रों अगां शेयर कर दियो। अज की वीडियो का जो मेन टॉपिक है वो वे एक तो अज वे 1 मई तो दूसरा जो पेट्रोल का जो सानू खुशगवार मौका लभा 1 मई वाले दिन वो तो गल होएगी भाजी। हुकूमत ने मजदूर डे ते मजदूर नू तोहफा दे छड़िया ਜਾਂ ਮਜ਼ਦੂਰ ਨੂੰ ਜਿਹਦੀ ਜ਼ਰੂਰਤ ਸੀ ਤੇ ਹੁਣ ਅਸੀਂ ਮਜ਼ਦੂਰ ਨੂੰ ਕੀ ਤੋਹਫਾ ਦੇ ਸਕਦੇ ਬਸ ਦਵਾਈ ਦੇ ਸਕਦੇ ਆ। ਮਜ਼ਦੂਰ ਨੂੰ ਛੱਡ ਕੇ ਤੇ ਅੱਜ ਹਰ ਇੱਕ ਬੰਦਾ ਇੰਜੋਏ ਕਰੇਗਾ। 11 ਮਈ ਦਾ ਡੇ 11 ਮਈ 1 ਮਈ ਦੀ ਛੁੱਟੀ ਮਜ਼ਦੂਰ ਡੇ ਦੀ ਛੁੱਟੀ ਤੇ ਮਜ਼ਦੂਰ ਤੋਂ ਇਲਾਵਾ ਆਲਮੋਸਟ ਹਰ ਇੱਕ ਬੰਦਾ ਬਾਹੂ ਤਬਕਾ ਹਰ ਇੱਕ ਬੰਦਾ ਜਿਹੜਾ ਉਹ ਇੰਜੋਏ ਕਰੇਗਾ ਤੇ ਉਹ ਵੀ ਇਸ ਸੱਟ ਤੇ ਹੋਏਗਾ ਕਿ ਕਿਤੇ ਨਾ ਕਿਤੇ ਸਾਡੀ ਦਿਹਾੜੀ ਲੱਗ ਆ ਮਜ਼ਦੂਰਾਂ ਨੂੰ ਜਿਨ੍ਹਾਂ ਨੂੰ ਫੈਕਟਰੀਆਂ 'ਚ ਛੁੱਟੀ ਹੈ ਲੇਕਿਨ ਜਿੰਨੀ ਕੁ ਮਹਿੰਗਾਈ ਹੋ ਚੁੱਕੀ ਹੈ ਉਹ ਫੈਕਟਰ ਕੇ ਅੱਜ ਕੱਲ੍ਹ ਵਾਢੀਆਂ ਹੋ ਰਹੀਆਂ ਨੇ ਕਿਤੇ ਉਧਰ ਵਿਚਾਰੇ ਦਿਹਾੜੀ ਲੱਪਾ ਲਾ ਲੈਣਗੇ ਲੇਕਿਨ ਕਿਸੇ ਨੇ ਮਜ਼ਦੂਰਾਂ ਦਾ ਨਹੀਂ ਸੋਚਣਾ। ਇਹ ਸਿਰਫ ਇੱਕ ਦਿਨ ਦੇ ਤੌਰ ਤੇ ਮਨਾਇਆ ਜਾਣਾ ਹੈ ਲੇਕਿਨ ਅਸਲੀਅਤ ਦੇ ਤੌਰ ਤੇ ਮਜ਼ਦੂਰਾਂ ਨੂੰ ਕਿਸੇ ਨੇ ਪੁੱਛਣਾ। ਸਾਡੇ ਵਜ਼ੀਰ ਆਜ਼ਮ ਸਾਹਿਬ ਨੇ ਰਾਤ ਦਾ ਪੱਥਰ ਮੰਗਾਇਆ ਸੀ ਬੜਾ ਵੱਡਾ ਉਹਨਾਂ ਆਪਣੇ ਦਿਲ ਤੇ ਪੱਥਰ ਆਪਣੇ ਸੀਨੇ ਤੇ ਪੱਥਰ ਰੱਖ ਕੇ ਤੇ ਗਰੀਬ ਆਵਾਮ ਨੂੰ 1 ਮਈ ਦਾ ਜਿਹੜਾ ਤੋਹਫਾ ਦਿੱਤਾ ਵੇ। ਬਿਲਕੁਲ ਤੇ ਦੋ ਚੀਜ਼ਾਂ ਪਾਕਿਸਤਾਨ ਦੇ ਵਿੱਚ ਜਿਹੜੀਆਂ ਨੇ ਨਾ ਇਹ ਸਟੇਬਲ ਨਹੀਂ ਰਹਿ ਸਕਦੀਆਂ। ਇੱਕ ਪਾਕਿਸਤਾਨੀਆਂ ਦਾ ਬੀਪੀ ਤੇ ਦੂਸਰਾ ਤੇਲ ਯਾਨੀ ਕਿ ਦੋਵੇਂ ਚੀਜ਼ਾਂ ਜਦੋਂ ਤਾਂ ਜਾਂਦੀਆਂ ਨੇ ਬੀਪੀ ਜੀ ਤਾਂ ਜਾਂਦਾ ਉਦੋਂ ਪੂਰੇ ਜਿਸਮ ਡਿਸਟਰਬ ਕਰਦਾ ਤੇ ਜਦੋਂ ਪੈਟਰੋਲ ਤਾਂ ਜਾਂਦੇ ਸਾਡੇ ਪੂਰੇ ਬਜਟ ਨੂੰ ਹਿਲਾ ਕੇ ਰੱਖ ਦਿੰਦਾ। ਆਲਮੋਸਟ 1 2 3 4 ਤੇ 5 ਮਈ ਵਾਲੇ ਦਿਨ ਜਿਹੜੀ ਉਹ ਅਨਾਉਂਸਮੈਂਟ ਕੀਤੀ ਉਹਨਾਂ ਪੈਟਰੋਲੀਅਮ ਦੇ ਸਦਰ ਨੇ ਉਹਨਾਂ ਆਖਿਆ ਜੀ ਭਾਜੀ 5 ਦਿਨ ਜਿਹੜਾ ਉਹ ਪੈਟਰੋਲ ਪੰਪ ਬੰਦ ਰਹਿਣਗੇ ਯਾਨੀ ਕਿ ਪੈਟਰੋਲ ਪੰਪ ਨਹੀਂ ਖੁੱਲਣ ਦਾ ਆਰਡਰ ਹੈ। ਬਾਕੀ ਚੋਰੀ ਛੁਪੇ ਲੱਭ ਜੇ ਤੋਂ ਲੱਭ ਜੇ ਬਹਰਾਲ ਫੇਰ ਵੀ ਜਿਹੜਾ ਤੁਹਾਨੂੰ ਲੱਭਣਾ ਵੀ ਉਹ ਲੱਭਣਾ ਨਹੀਂ। ਰਾਤੀ ਉਹਨਾਂ ਪ੍ਰੈਸ ਕਾਨਫਰੰਸ ਕਰਵਾ ਛੜੀ ਉਹਨਾਂ ਦੀ ਕਿ ਕੋਈ ਬੰਦਾ ਜਿਹਨੇ ਹੜਤਾਲ ਕੀਤੀ ਉਹਦਾ ਪੈਟਰੋਲ ਪੰਪ ਸੀਲ ਕੀਤਾ ਜਾਏਗਾ ਤੇ ਲੇਕਿਨ ਧਮਕੀਆਂ ਦੋਵਾਂ ਪਾਸਿਓਂ ਲੱਗ ਰਹੀਆਂ ਨੇ ਤੇ ਸਾਨੂੰ ਚਾਹੀਦਾ ਕਿ ਅਗਰ ਕੋਈ ਜ਼ਰੂਰਤ ਨਹੀਂ ਤੇ ਫਜ਼ੂਲ ਨਾ ਬਾਹਰ ਨਿਕਲਿਆ ਜਾਏ ਨਾ ਜਿੰਨਾ ਕੋ ਪੈਟਰੋਲ ਮਹਿੰਗਾ ਹੋ ਗਿਆ ਕਿਸੇ ਨੂੰ ਬਗੈਰ ਜ਼ਰੂਰਤ ਕਿਉਂ ਨਿਕਲਣਾ। 400 ਤੇ 2 ਰੁਪਏ ਦਾ ਤੁਹਾਨੂੰ ਪੈਟਰੋਲ ਜਿਹੜਾ ਉਹ ਲੱਭੇਗਾ ਅੱਜ ਦੇ ਦਿਨ ਤੋਂ ਬਾਅਦ। ਇਹ ਪੈਟਰੋਲ ਇੱਥੇ ਨਹੀਂ ਰੁਕਣਾ ਹੈ ਇਹ ਪੈਟਰੋਲ ਅੱਗੇ ਜਾਣਾ ਪੈਟਰੋਲ ਜਾ ਕੇ ਰੁਕਣਾ ਵੇ ਤਕਰੀਬਨ 417 ਤੇ ਹੁਣ ਤੇ ਜੰਗ ਵੀ ਰੁਕ ਗਈ ਹੈ ਉਧਰ ਮੁਜ਼ਾਕਰਾਤ ਦਾ ਦੌਰ ਚੱਲਣ ਰਿਹਾ ਪਿਆ ਲੇਕਿਨ ਸਮਝ ਨਹੀਂ ਆ ਰਹੀ ਕੀ ਹੋਣ ਰਿਹਾ। ਗੌਰਮੈਂਟ ਦਾ ਫੁੱਦੂ ਲੱਗਾ ਹੈ ਗੌਰਮੈਂਟ ਨੂੰ ਬਸ ਚਾਹੀਦਾ ਕਿ ਜਿੱਥੋਂ ਗਰੀਬ ਆਵਾਮ ਦੀ ਛੋਈ ਲੱਥਦੀ ਹੈ ਨਾ ਉੱਥੋਂ ਲਾ ਲਈ। ਵਜ਼ੀਰ ਆਜ਼ਮ ਸਾਹਿਬ ਨੇ ਕੀ ਆਖਿਆ ਕਹਿੰਦੇ ਨੇ ਕਿ ਚੰਗੀ ਭਲੀ 2 ਸਾਲ 'ਚ ਮੈਸ਼ੀਅਤ ਖੜੀ ਕੀਤੀ ਸੀ ਤੇ ਜੰਗ ਨੇ ਆ ਕੇ ਸਾਰੀ ਯਾਨੀ ਕਿ ਘਰ ਕਿਸੇ ਦੇ ਲੜਾਈ ਲੱਗੀ ਹੈ ਤੇ ਲਓ ਜੀ ਹੁਣ ਤੂੰ ਉਹ ਵੇਖੋ ਤੂੰ ਨਹੀਂ ਕਾਂ ਉੱਡਿਆ ਐ ਲੋ ਜੀ ਇਹ ਮੈਂ ਸੁੱਟ ਦਿੱਤਾ ਜਾ ਤੇਰੀ ਵਜ੍ਹਾ ਤੋਂ ਕੰਮ ਖਰਾਬ ਹੋਇਆ। ਇਹ ਸਭ ਹੈ ਪਾਕਿਸਤਾਨੀ ਜਿਹੜੀ ਗੌਰਮੈਂਟ ਹੈ ਨਾ ਉਹਦੀ ਸਲਾਹ ਹੈ ਕਿ ਗਰੀਬ ਤਬਕਾ ਜਿਹੜਾ ਨਾ ਉਹਨੂੰ ਭਲਾ ਕਿਵੇਂ ਪੀਸਿਆ ਜਾਵੇ। ਉਹ ਜਿਵੇਂ ਉਹ ਪੁਰਾਣੀ ਚੱਕੀ ਦੇ ਵਿੱਚ ਨਹੀਂ ਉਹ ਦਾਣੇ ਜਾਂ ਮਕਈ ਪੀਸਦੇ ਬਿਲਕੁਲ ਉਂਝ ਪੀਸਦੇ। ਸੋਲਰ ਤੇ ਭਾਜੀ ਟੈਕਸ ਤੁਸੀਂ ਹੁਣ ਸੋਲਰ ਤੇ ਨਹੀਂ ਲਓ ਜੇ ਤੁਸੀਂ ਲਵਾਣਾ ਵੇ ਤੇ ਉਹ ਕੋ ਬੜਾ ਲੰਮਾ ਚੌੜਾ ਰਫੜਿਓ ਉਹਨੂੰ ਤੁਸੀਂ ਪੂਰਾ ਕਰਨਾ ਵੇ। ਉਸ ਤੋਂ ਬਾਅਦ ਸੋਲਰ ਦੀ ਪਲੇਟ ਜਿਹੜੀ 19,000 ਦੀ ਸੀ ਅੱਜ ਦੀ ਤਰੀਕ ਦੇ ਵਿੱਚ 1 ਮਈ ਦੀ ਤਰੀਕ ਦੇ ਵਿੱਚ ਤੁਹਾਨੂੰ ਉਹ ਲੱਭਣੀ ਹੈ 26 ਤੋਂ 28,000 ਰੁਪਏ ਦੀ। ਉਸ ਤੋਂ ਬਾਅਦ ਭਾਜੀ ਤੇ ਬੈਟਰੀਆਂ ਦੀ ਤਾਂ ਪੁੱਛੋ ਹੀ ਨਾ ਬੈਟਰੀਆਂ ਦੀ ਭਾਜੀ ਛੱਡ ਗੱਲਾਂ ਦੀ। ਉਸ ਤੋਂ ਬਾਅਦ ਭਾਜੀ ਦੂਸਰੀ ਜਿਹੜੀ ਵੱਡੀ ਗੱਲ ਹੋਏ ਕਿ ਕੋਈ ਗਰੀਬ ਬੰਦਾ ਲਾਹੌਰ ਦੇ ਵਿੱਚ ਮੱਝ ਗਾਂ ਨਹੀਂ ਰੱਖ ਸਕਦਾ। ਅੱਛਾ ਜੀ ਉਹਨਾਂ ਭਾਜੀ ਨੇ ਆਖਿਆ ਲਾਹੌਰ ਤੋਂ ਬਾਹਰ ਕੱਢੋ ਹਰ ਇੱਕ ਬੰਦੇ ਨੂੰ ਨੋਟੀਫਿਕੇਸ਼ਨ ਆ ਕੇ ਬਾਹਰ ਕੱਢੋ। ਉਸ ਤੋਂ ਬਾਅਦ ਪੈਟਰੋਲ ਭਾਜੀ ਤੁਹਾਨੂੰ ਮਹਿੰਗਾ ਲੱਭੇਗਾ 5 ਦਿਨ ਪੈਟਰੋਲ ਨਹੀਂ ਲੱਭਣਾ ਹੈ। ਬਾਕੀ ਉਹ ਅਗਲੀ ਗੱਲ ਹੋ ਰਹੀ ਝੂਠ ਜਾਂ ਸੱਚ ਉਹਦਾ ਇਹ ਕੋਈ ਪਤਾ ਨਹੀਂ ਹੈ ਕਿ ਉਹ ਮੈਂ ਕੀ ਕਰਦੇ ਨੇ ਉਹ ਜਿਹੜੇ ਪੈਟਰੋਲੀਅਮ ਦੀ ਫੈਡਰੇਸ਼ਨ ਵਾਲੇ ਨੇ ਉਹਨਾਂ ਐਲਾਨ ਕੀਤਾ ਸੀ। ਉਸ ਤੋਂ ਬਾਅਦ ਭਾਜੀ ਹਰ ਇੱਕ ਜਿਹੜਾ ਕਾਨੂੰਨ ਹੈ ਨਾ ਉਹ ਸਿਰਫ ਗਰੀਬ ਆਵਾਮ ਨੂੰ ਇੰਝ ਨੱਪਣ ਵਾਸਤੇ ਬਿਲਕੁਲ ਗਰੀਬ ਆਵਾਮ ਨੂੰ ਨੱਪਣ ਵਾਸਤੇ ਵੀ ਸਿੱਧੀ ਤਰ੍ਹਾਂ ਉਹ ਇੱਕ ਦਾ ਫਿਕਰ ਹੈ ਕਿ ਸਿੱਧੀ ਤਰ੍ਹਾਂ ਲਿਖ ਦੋ ਅਮੀਰ ਵਾਸਤੇ ਸਾਰਾ ਕੁਝ ਗਰੀਬ ਵਾਸਤੇ ਨਾ ਕੋਈ ਅਦਾਲਤ ਤੇ ਨਾ ਹੀ ਕੋਈ ਪੁਲਿਸ ਦਾ ਮਹਿਕਮਾ ਕੁਝ ਵੀ ਨਹੀਂ ਹੈ ਸਾਰਾ ਕੁਝ ਅਮੀਰ ਵਾਸਤੇ। ਉਹ ਮੈਂ ਇੱਕ ਪੜ੍ਹਨ ਡਿਆ ਹੋਰੇ ਪਤਾ ਨਹੀਂ ਝੂਠ ਜਾਂ ਸੱਚ ਪਾਕਿਸਤਾਨ ਦਾ ਅਦਲ ਦਾ ਨਿਜ਼ਾਮ ਐਡਾ ਕਮਾਲ ਦਾ ਭੁੱਟੋ ਨੂੰ ਫਾਂਸੀ ਹੋਣ ਤੋਂ ਹੋਰ ਕੋ 3 ਸਾਲ ਬਾਅਦ ਉਹਨੂੰ ਬੜੀ ਕੀਤਾ ਗਿਆ ਇਹਨੂੰ ਮੁਸ਼ਰਫ ਨੂੰ ਮਰਨ ਤੋਂ 3 ਸਾਲ ਬਾਅਦ ਫਾਂਸੀ ਦਿੱਤੀ ਗਈ। ਐਡਾ ਆਲਾ ਜਿਹੜਾ ਨਾ ਉਹ ਭਾਜੀ ਸ਼ੇਰ ਚੇਤੇ ਆਉਂਦਾ ਪਿਆ ਨਿਜ਼ਾਮ ਹੈ ਸ਼ਾਇਰ ਦਾ ਨਾਂ ਨਹੀਂ ਜ਼ਿਹਨ ਚ ਆਉਂਦਾ ਆਂਦਾ ਜਿਸ ਮੁਲਕ 'ਚ ਰਜਵੀ ਰੋਟੀ ਨਾ ਖਾਵੇ ਮਜ਼ਦੂਰ ਉਸ ਮੁਲਕ ਦੇ ਹਾਕਮ ਕੁੱਤੇ ਉਸ ਮੁਲਕ ਦੇ ਹਾਕਮ ਸੂਰ। ਬਿਲਕੁਲ ਜੀ ਇਹ ਤਾਂ ਗੱਲ ਸਹੀ ਹੈ ਕੁੱਤੇ ਨੇ ਸੂਰ ਨੇ। ਗੱਲ ਸਭ ਭਾਈ ਤੁਹਾਨੂੰ ਦੱਸੀਏ ਸਿੱਧੀ ਗੱਲ ਅੱਜ ਵੀ 1 ਮਈ ਠੀਕ ਹੋ ਗਿਆ 1 ਮਈ ਵਾਲੇ ਦਿਨ 1 ਮਈ ਦਾ ਮਤਲਬ ਕੀ ਹੈ
ਕਿ ਜਿੰਨੇ ਵੀ ਮਜ਼ਦੂਰ ਤਬਕਾ ਨੇ ਉਹਨੂੰ ਛੁੱਟੀ ਦਿੱਤੀ ਜਾਏ, ਉਹਨੂੰ ਰਿਲੀਫ ਦਿੱਤਾ ਜਾਏ। ਰਿਲੀਫ ਦਿੱਤਾ ਜਾਏ ਬਿਲਕੁਲ। ਅੱਜ ਤੁਸੀਂ ਮੇਰੀ ਵੀਡੀਓ ਵੇਖਦੇ ਹੋ, ਤੁਸੀਂ ਕਿਸੇ ਵੀ ਚੌਂਕ 'ਚ ਜਾਂਦੇ ਹੋ ਨਾ, ਮੈਂ ਗਰੰਟੀ ਦੇਣਾ 500,000 ਮਜ਼ਦੂਰ ਜਿਹੜਾ ਖਲੋਤਾ ਹੋਏਗਾ। ਤੁਸੀਂ ਉਹਨਾਂ ਕੋਲ ਜਾ ਕੇ, ਤੁਹਾਨੂੰ ਕੋਈ ਕੰਮ ਹੈ ਵੀ ਜਾਂ ਨਹੀਂ ਹੈ, ਤੁਸੀਂ ਉਹਨਾਂ ਕੋਲ ਗੱਡੀ ਖਿਲਾਰਨੀ, ਯਕੀਨ ਕਰੋ ਤੁਹਾਨੂੰ ਭਲਾ ਕੀ ਆਖਣਗੇ, ਯਾਰ ਇਹ ਬੰਦਾ ਨਾ, ਇਹ ਬੰਦਾ, ਇਹਨੂੰ ਤੁਸੀਂ 800 'ਚ ਕਰਨਾ, ਮੈਨੂੰ 600 'ਚ ਲਾਈਏ, ਨਾਲਾ ਲਾ ਕੇ ਮੈਨੂੰ 600 'ਚ ਨਹੀਂ, ਮੈਨੂੰ 500 'ਚ ਲਾਈਓ। ਇਹ ਹਿਸਾਬ ਕਿਤਾਬ ਹੈ ਭਾਜੀ ਗੁਰਬਤ ਦਾ, ਕਿ ਨਾ ਹੋਣ ਨਾਲੋਂ ਕੁਛ ਹੋਣਾ ਜ਼ਰੂਰੀ ਹੈ। ਪਰ ਸਾਡੇ ਗਰੀਬ ਆਵਾਮ ਨੂੰ ਸਿਰਫ ਨੱਪਣਾ, ਉਹਨਾਂ ਚਿੱਥਣਾ, ਇਹ ਜਿਹੜੀ ਸਿੱਧੀ ਗੱਲ ਹੈ ਭਾਜੀ। ਲੋਕਾਂ ਨੂੰ ਇਸ ਤਰੀਕੇ ਇਸ ਪਾਸੇ ਉਹਨਾਂ ਕਹਿ ਲਾ ਦਿਓ ਕਿ ਲੋਕਾਂ ਨੂੰ ਲੱਗਿਆ ਕਿ ਬਸ ਜੀਣਾ ਹੀ ਜ਼ਿੰਦਗੀ, ਜੀਣ ਲਈਏ ਤੇ ਇhtਜਾਜ ਕੀ ਕਰਨਾ, ਬਸ ਤੂੰ ਜੀ ਲਈਏ, ਇਹ ਹੀ ਜ਼ਿੰਦਗੀ ਹੈ। ਜਾਂ 2 ਟਾਈਮ ਦੀ ਰੋਟੀ ਪੂਰੀ ਕਰ ਲਈ ਤੇ ਇੰਝ ਹੀ ਹੋਣ ਡਿਆ। ਅਸੀਂ ਆਮ ਬੰਦੇ ਇਹੀ ਚਾਹੁੰਦੇ ਆ, ਬਸ ਜੀ ਰੋਟੀ ਪੂਰੀ ਹੋਣ ਡਈ ਹੈ, ਠੀਕ ਹੈ। ਇਸ ਤੋਂ ਅੱਗੇ ਕੁਛ ਜਿਹੜਾ ਬੰਦਾ ਹਈਏ ਵੀ, ਮੇਰੇ ਹਿਸਾਬ ਦੇ ਨਾਲ ਪਾਕਿਸਤਾਨ ਦੇ ਵਿੱਚ ਜਿਹੜਾ ਬੰਦਾ ਹਈਏ ਵੀ ਇਹ ਸਮਝਦਾ ਨਾ ਕਿ ਜੀ ਹੁਕਮਰਾਨ ਕੁਛ ਕਰਨਗੇ ਸਾਡੇ ਵਾਸਤੇ, ਮੇਰੇ ਹਿਸਾਬ ਦੇ ਨਾਲ ਉਹ ਬੰਦੇ ਨੂੰ ਜਾਂ ਤੇ ਇੰਨੀ ਸੈਂਸ ਨਹੀਂ ਹੈ, ਤੇ ਜਾਂ ਉਹ ਬੰਦਾ ਜਾਣ ਕੇ ਕਰਦਾ ਜਾਂ ਅਸਤੀਫਾ ਦੇ ਦੇ ਜ਼ਿੰਦਗੀ ਜ਼ਿੰਦਗੀ ਤੋਂ ਅਸਤੀਫਾ ਦੇ। ਨਹੀਂ ਇੱਕ ਗੱਲ ਹਈਏ ਵੀ ਕਿਸੇ ਬੰਦੇ ਨਾਲ ਗੱਲ ਕਰੀ ਨਾ ਆਂਦਾ, ਨਹੀਂ ਜੀ ਇਹ ਹਕੂਮਤ ਜਾਂ ਇਹ ਬੰਦਾ ਸਾਡੇ ਲਈ ਬੜਾ ਚੰਗਾ ਹੈ। 30-32 ਸਾਲ ਹੋ ਗਏ ਨੇ ਇਹਨਾਂ ਦੋਵਾਂ ਨੂੰ ਹਕੂਮਤ ਕਰਦਿਆਂ, ਦੋਵਾਂ ਪਾਰਟੀਆਂ। ਸਰਵੇ ਦੇ ਮੁਤਾਬਕ ਪਿਛਲੇ 2-3 ਸਾਲਾਂ ਤੋਂ 80% ਲੋਕ ਜਿਹੜੇ ਨੇ 85% ਗੁਰਬਤ ਦੀ ਲਕੀਰ ਤੋਂ ਥੱਲੇ ਚਲੇ ਗਏ ਨੇ। ਇਹ ਸਾਡੀ ਨਹੀਂ, IMF ਦੀ ਰਿਪੋਰਟ। ਇਹ ਗੱਲ ਕਿਸੇ ਬੰਦੇ ਨੇ ਆਖੀ ਵੀ, ਅਹਿਮਦ ਮੀਰ ਵੀ ਆਂਦਾ ਵੇ, ਸਲੀਮ ਸਾਫੀ ਉਹ ਵੀ ਆਂਦਾ ਵੇ, ਹੋਰ ਵੀ ਬੰਦੇ ਆਂਦੇ ਨੇ। ਮੈਂ ਹੋਰ ਦਾਨਾ ਵਾਂ ਕਿ ਪਾਕਿਸਤਾਨ ਦਾ ਯੁਗਾਂਡਾ ਵੀਜ਼ੇ ਖੋਲ ਦੇਣਾ, ਯੁਗਾਂਡਾ ਪਾਕਿਸਤਾਨ ਨਾਲ ਥੱਲੇ ਮੁਲਕ, ਸੂਰੀਆ ਉਹ ਸੂਰੀਨਾਮ ਜਿਹੜਾ ਮੁਲਕ ਯਾਰਾ, ਕੀ ਉਹਦਾ ਨਾਮ ਹੈ, ਸੁਡਾਨ ਗਰੀਬੀ ਹੈ, ਫੁੱਲ ਗਰੀਬੀ ਹੈ, ਮਰੋ ਮਾਰੋ, ਉੱਥੋਂ ਦੇ ਵੀਜ਼ੇ ਖੋਲ ਜਾਣ, ਪਾਕਿਸਤਾਨੀ ਉੱਥੇ ਟੁੱਟ ਜਾਏ, ਮੈਂ ਗਰੰਟੀ ਦੇਣਾ। ਇਹਦੇ ਨਾਲ ਪੈਰ ਚੰਗੇ ਲਾਤ ਨਹੀਂ ਉੱਥੇ। ਪਰ ਸਾਡੇ ਕੋਲ ਐਟਮ ਬੰਬ ਹੈ ਬੋਸ। ਐਟਮ ਬੰਬ ਰੋਟੀ ਦੇਵੇਗਾ, ਐਟਮ ਬੰਬ ਬੜਾ ਕੁਝ ਕਰੇਗਾ। ਲਓ ਜੀ ਮਿੱਤਰੋ, ਇਹ ਸੀ ਅੱਜ ਦੀ ਵੀਡੀਓ। ਉਮੀਦ ਕਰਾਂਗੇ ਵੀਡੀਓ ਤੁਹਾਨੂੰ ਪਸੰਦ ਆਈ। ਤੁਹਾਡੇ ਨਾਲ ਦਿਲ ਦੀਆਂ ਗੱਲਾਂ ਸ਼ੇਅਰ ਕੀਤੀਆਂ, ਸੀਰੀਅਸ ਨਹੀਂ ਲੈਣੀਆਂ। ਸੀਰੀਅਸ ਲਵੋਗੇ ਤਾਂ ਹੀ ਕਹਾਂਗੇ ਸਾਡੀ ਵੀਡੀਓ ਬਣਾਉਣ ਦਾ ਜਿਹੜਾ ਮੋਟਿਵ ਪੂਰਾ ਹੋ ਗਿਆ। ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਤਨਕੀਦ ਕਰਨ ਤੋਂ ਪਹਿਲਾਂ ਇਹ ਵੀ ਵੇਖ ਲਿਓ ਕਿ ਜਿਨ੍ਹਾਂ ਨੇ ਤੁਹਾਨੂੰ ਚੁੱਕਣ ਉਹਨਾਂ ਦਾ ਪੈਟਰੋਲ ਫ੍ਰੀ ਜੇ, ਉਹਨਾਂ ਨੂੰ 400-500 ਨਾਲ ਕੋਈ ਫਰਕ ਨਹੀਂ ਪੈਂਦਾ। ਉਹਨਾਂ ਦਾ ਪੈਟਰੋਲ ਵੀ ਅਸੀਂ ਪਵਾ ਕੇ ਦੇਣਾ। ਆਹੋ, ਉਹ ਵੀ ਤੁਹਾਡੀ ਜੇਬ 'ਚ ਜਾਣਾ ਜੇ। ਤੇ ਪਾਕਿਸਤਾਨ ਹਰ ਹਾਲ 'ਚ ਜ਼ਿੰਦਾਬਾਦ ਜੀ। ਮਿਲਦੇ ਹਾਂ ਤੁਹਾਨੂੰ ਨਵੇਂ ਵਲੌਗ ਦੇ ਵਿੱਚ। ਰੱਬ ਰਾਖਾ।